ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਦੁਨੀਆ ਵਿੱਚ ਹਰ ਜ਼ਬਾਨ ਦੇ ਬੋਲਣ ਵਾਲੇ ਆਪਣੀ ਰਹਿਤਲ ਦੀ ਆਬਿਆਰੀ ਕਰਦੇ ਨੇ। ਕਿਸੇ ਵੀ ਸਮਾਜ ਦੀ ਤਸ਼ਕੀਲ ਵਿੱਚ ਜ਼ਬਾਨ ਦਾ ਕਿਰਦਾਰ ਇੰਤਹਾਈ ਅਹਿਮ ਹੁੰਦਾ ਹੈ। ਜਿਹੜੀਆਂ ਜ਼ਬਾਨਾਂ ਇਲਮ, ਫਨ ਅਤੇ ਕਾਰੋਬਾਰ ਦੀਆਂ ਲੋੜਾਂ ਬਣ ਜਾਣ, ਉਹਨੂੰ ਮਿਟਾਉਣਾ ਆਸਾਨ ਨਹੀਂ ਰਹਿੰਦਾ। ਦੁਨੀਆ ਦੀ ਤਾਰੀਖ ਦੱਸਦੀ ਹੈ ਕਿ ਜਿਸ ਰਹਿਤਲ ਦੇ ਖਿਲਾਫ ਵੀ ਸਾਜ਼ਿਸ਼ ਕੀਤੀ ਗਈ, ਸਭ ਤੋਂ ਪਹਿਲਾਂ ਉਹਦੀ ਜ਼ਬਾਨ ਨੂੰ ਨਿਸ਼ਾਨਾ ਬਣਾਇਆ ਗਿਆ। ਉਹਦੀ ਜ਼ਬਾਨ ਨੂੰ ਮੰਦਾ ਬੋਲਿਆ ਗਿਆ, ਉਹਦੇ ਵਿੱਚ ਨਕਾਇਸ ਕੱਢਿਆ ਗਿਆ ਅਤੇ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਇਸ ਜ਼ਬਾਨ ਰਾਹੀਂ ਸਮਾਜੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਜਿਨ੍ਹਾਂ ਰਿਆਸਤਾਂ ਵਿੱਚ ਇਹ ਸਾਜ਼ਿਸ਼ਾਂ ਕਾਮਯਾਬ ਹੋਈਆਂ, ਉਹਨਾਂ ਦੀ ਪਹਿਚਾਣ ਬਹੁਤ ਜਲਦ ਮਾਜ਼ੀ ਦਾ ਹਿੱਸਾ ਹੋ ਗਈ ਅਤੇ ਜਿਸ ਧਰਤੀ ਨੇ ਇਹਨਾਂ ਸਾਜ਼ਿਸ਼ਾਂ ਦਾ ਬਰ ਵਕਤ ਅਦਰਾਕ ਕੀਤਾ, ਉਹਨਾਂ ਦੀ ਰਹਿਤਲ ਨੂੰ ਕੋਈ ਖਤਰਾ ਨਾ ਹੋਇਆ ਅਤੇ ਨਾ ਹੀ ਉਹਨਾਂ ਦੀ ਪਹਿਚਾਣ ਜ਼ਮਾਨੇ ਦੇ ਨਸ਼ੇਬ ਫਰਜ਼ ਮਿਟਾ ਸਕੇ। ਪੰਜਾਬੀ ਬੋਲੀ ਦੇ ਖਿਲਾਫ ਸਾਜ਼ਿਸ਼ਾਂ ਦਾ ਅਮਲ ਕੋਈ ਨਵੀਂ ਗੱਲ ਨਹੀਂ। ਸਭ ਤੋਂ ਪਹਿਲਾਂ ਜਿਹੜੀ ਮੁਨਜ਼ਮ ਸਾਜ਼ਿਸ਼ ਕੀਤੀ ਗਈ, ਉਹ ਅੰਗਰੇਜ਼ ਸਰਕਾਰ ਨੇ ਕੀਤੀ। ਅੰਗਰੇਜ਼ ਸਰਕਾਰ ਨੇ ਉਸ ਵੇਲੇ ਦੀ ਅਫਸਰਸ਼ਾਹੀ ਇਸ ਧਰਤੀ ਦੀ ਬੋਲੀ ਦੇ ਖਿਲਾਫ ਇਹ ਤਾਸਰ ਦਿੱਤਾ ਕਿ ਜਿਵੇਂ ਇਹ ਇਲਮ ਅਤੇ ਹੁਨਰ ਦੀ ਬੋਲੀ ਨਹੀਂ। ਇਹਦੇ ਬਦਲੇ ਉਰਦੂ ਜ਼ਬਾਨ ਨੂੰ ਫਰੋਗ ਦਿੱਤਾ ਗਿਆ ਅਤੇ ਉਸ ਬੋਲੀ ਨੂੰ ਬਰੇ ਸਗੀਰ ਦੇ ਮੁਸਲਮਾਨ ਦੀ ਬੋਲੀ ਬਣਾ ਕੇ ਪੇਸ਼ ਕੀਤਾ ਗਿਆ। ਹਾਲਾਂਕਿ ਇਸ ਖਿੱਤੇ ਵਿੱਚ ਇਸਲਾਮ ਦੀ ਤਬਲੀਗ ਦਾ ਸਭ ਤੋਂ ਵੱਡਾ ਜ਼ਰੀਆ ਪੰਜਾਬੀ ਬੋਲੀ ਬਣੀ ਸੀ। ਉਹ ਸੂਫੀਆ ਦੀ ਤਾਲੀਮਾਤ ਹੋਣ ਜਾਂ ਫਿਰ ਅਜਿਹੀ ਮਜ਼ਹਬੀ ਸ਼ਾਇਰੀ ਜਿਹਨੇ ਇਸ਼ਕ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਅਜਿਹੀ ਸ਼ਮਾ ਰੋਸ਼ਨ ਕੀਤੀ, ਜਿਸ ਦੇ ਚਾਨਣ ਵਿੱਚ ਇਸ਼ਕ ਹਕੀਕੀ ਦੀਆਂ ਮੰਜ਼ਿਲਾਂ ਤੈਅ ਹੋਈਆਂ। ਪਰ ਤੁਸੀਂ ਵੇਖੋ, ਸਾਜ਼ਿਸ਼ਾਂ ਕਰਨ ਵਾਲਿਆਂ ਨੇ ਇਸੇ ਬੋਲੀ ਨੂੰ ਨਿੰਦਿਆ ਅਤੇ ਆਖਿਆ ਕਿ ਜਿਵੇਂ ਇਹ ਬੋਲੀ ਮੁਸਲਮਾਨ ਦੀ ਹੈ ਹੀ ਨਹੀਂ, ਬਲਕਿ ਸਿੱਖਾਂ ਦੀ ਹੈ। ਹਾਲਾਂਕਿ ਜ਼ਬਾਨ ਕਿਸੇ ਖਾਸ ਮਜ਼ਹਬ ਜਾਂ ਮਸਲਕ ਦਾ ਵਿਰਸਾ ਨਹੀਂ ਹੁੰਦੀ। ਜ਼ਬਾਨ ਉਸ ਧਰਤੀ ਦੇ ਵਸਣ ਵਾਲਿਆਂ ਦਾ ਸਾਂਝਾ ਸਰਮਾਇਆ ਹੁੰਦੀ ਹੈ, ਜਿਹੜੇ ਇਹਦੇ ਜ਼ਰੀਏ ਆਪਣੇ ਸਮਾਜ ਨੂੰ ਬਿਹਤਰ ਰਸਤੇ ਉੱਤੇ ਲੈ ਕੇ ਜਾਂਦੇ ਨੇ। ਪੰਜਾਬੀ ਜ਼ਬਾਨ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਅੰਗਰੇਜ਼ ਨੇ ਕੀਤੀਆਂ, ਉਹ ਅੰਗਰੇਜ਼ ਦੀ ਜਾਨ ਨਾਲ ਮੁੱਕੀਆਂ ਨਹੀਂ। ਅੰਗਰੇਜ਼ ਦੇ ਨਾਲ ਰਲ ਕੇ ਇਹਨਾਂ ਸਾਜ਼ਿਸ਼ਾਂ ਵਿੱਚ ਜਿਹੜੀ ਅਫਸਰਸ਼ਾਹੀ ਭਾਈਵਾਲ ਬਣੀ, ਉਹ ਪਾਕਿਸਤਾਨ ਬਣਨ ਮਗਰੋਂ ਇੱਥੇ ਮੌਜੂਦ ਰਹੀ। ਅਫਸਰਸ਼ਾਹੀ ਨੇ ਜਿਹਦੇ ਵਿੱਚ ਅਕਸਰੀਅਤ ਮੁਹਾਜਿਰਾਂ ਦੀ ਸੀ, ਜਿਹਨਾਂ ਦੀ ਮਾਂ ਬੋਲੀ ਉਰਦੂ ਸੀ, ਇਸ ਤਬਕੇ ਨੇ ਮਸ਼ਰਕੀ ਅਤੇ ਮਗਰਬੀ ਪਾਕਿਸਤਾਨ ਉੱਤੇ ਆਪਣੀ ਅਜ਼ਾਰਾਦਾਰੀ ਕਾਇਮ ਕਰਨ ਲਈ ਉਰਦੂ ਜ਼ਬਾਨ ਨੂੰ ਕੌਮੀ ਜ਼ਬਾਨ ਦਾ ਦਰਜਾ ਦੇਣ ਦੀ ਮਨਸੂਬਾਬੰਦੀ ਕੀਤੀ। ਲਿਆਕਤ ਅਲੀ ਖਾਂ ਜਿਹੜੇ ਆਪ ਪੰਜਾਬੀ ਨਹੀਂ ਸਨ, ਉਹਨਾਂ ਦੇ ਮਜਬੂਰ ਕਰਨ ਉੱਤੇ ਕਾਇਦ-ਏ-ਆਜ਼ਮ ਮੁਹੰਮਦ ਜਿਨਾਹ ਨੇ ਢਾਕੇ ਵਿੱਚ ਉਰਦੂ ਜ਼ਬਾਨ ਨੂੰ ਕੌਮੀ ਜ਼ਬਾਨ ਦਾ ਦਰਜਾ ਦੇਣ ਦਾ ਅਜਿਹਾ ਐਲਾਨ ਕਰਤਾ, ਜਿਹਨੂੰ ਬੁਨਿਆਦ ਬਣਾ ਕੇ ਬੰਗਾਲੀਆਂ ਨੂੰ ਹਿੰਦੁਸਤਾਨੀ ਏਜੰਸੀਆਂ ਨੇ ਇੰਝ ਭੜਕਾਇਆ ਕਿ ਉਹ ਗੱਲ ਜਿਹਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦੀ ਸੀ, ਇੱਕ ਅਜਿਹਾ ਤਰਾਜ਼ਾ ਬਣ ਕੇ ਸਾਹਮਣੇ ਆਈ, ਜਿਹਨੇ ਉਸੇ ਦਿਨ ਬੰਗਲਾਦੇਸ਼ ਦੀ ਨੀਂਹ ਰੱਖਤੀ। ਮੈਂ ਸਮਝਦਾ ਹਾਂ ਕਿ ਕਾਇਦ-ਏ-ਆਜ਼ਮ ਜਿਸ ਕਦਰ ਜ਼ੀਰਕ ਅਤੇ ਸਮਝਦਾਰ ਸਿਆਸਤਦਾਨ ਸਨ, ਉਹ ਕਦੀ ਵੀ ਅਜਿਹਾ ਐਲਾਨ ਨਾ ਕਰਦੇ। ਇਸ ਅਫਸਰਸ਼ਾਹੀ ਅਤੇ ਸਿਸਟਮ ਦੇ ਪਰਵਰਦਾ ਉਹਨਾਂ ਸਿਆਸਤਦਾਨਾਂ ਨੇ ਕਾਇਦ ਨੂੰ ਇੱਕ ਸਾਜ਼ਿਸ਼ ਦੇ ਤਹਿਤ ਮਜਬੂਰ ਕਰਤਾ ਕਿ ਉਹ ਅਜਿਹੀ ਗੱਲ ਕਰ ਗਿਆ ਜਿਹਨੇ ਨਾਕਾਬਲੇ ਤਲਾਫੀ ਨੁਕਸਾਨ ਪਹੁੰਚਾਇਆ। ਡਾਕਟਰ ਸਫਦਰ ਮਾਹਮੂਦ ਸਣੇ ਕਈ ਮੁਹੱਕਿਕ ਨੇ ਗੱਲ ਕਰ ਚੁੱਕੇ ਨੇ ਕਿ ਕਾਇਦ-ਏ-ਆਜ਼ਮ ਮੁਹੰਮਦ ਜਿਨਾਹ ਢਾਕਾ ਤੋਂ ਵਾਪਸੀ ਮਗਰੋਂ ਇਸ ਮਸਲੇ ਤੋਂ ਕਾਫੀ ਪਰੇਸ਼ਾਨ ਸਨ। ਉਹਨਾਂ ਨੂੰ ਅਹਿਸਾਸ ਸੀ ਕਿ ਬੋਲੀ, ਰਹਿਤਲ ਅਤੇ ਸ਼ਨਾਖਤ ਅਜਿਹੀਆਂ ਅਲਾਮਤਾਂ ਨੇ ਜਿਨ੍ਹਾਂ 'ਤੇ ਕੋਈ ਕੌਮ ਸਮਝੌਤਾ ਨਹੀਂ ਕਰ ਸਕਦੀ। ਬਦਕਿਸਮਤੀ ਨਾਲ ਜ਼ਿੰਦਗੀ ਨੇ ਕਾਇਦ ਨੂੰ ਇੰਨੀ ਮੋਹਲਤ ਨਹੀਂ ਦਿੱਤੀ ਕੋਈ ਨਵਸਿਆਂ ਦਾ ਕੋਈ ਬਿਹਤਰ ਹੱਲ ਤਲਾਸ਼ ਕਰਦੇ। ਇਹ ਗੱਲ ਵੀ ਆਪਣੀ ਥਾਂ ਵਜ਼ਨ ਰੱਖਦੀ ਹੈ ਕਿ ਉਹ ਮੁਫਾਦਪਰਸਤ ਟੋਲਾ ਜਿਹੜੇ ਸਿਆਸਤੀ ਮਸ਼ੀਨਰੀ ਉੱਤੇ ਕਾਬਜ਼ ਹੋਇਆ, ਉਹਨੇ ਕਾਇਦ ਦੀ ਹਯਾਤੀ 'ਚ ਹੀ ਇੰਨੀਆਂ ਜਗ੍ਹਾ ਫੜ ਲਈਆਂ ਸਨ ਕਿ ਕਾਇਦ-ਏ-ਆਜ਼ਮ ਨੂੰ ਬਹੁਤ ਜ਼ਿਆਦਾ ਮਾਦੂਦ ਕਰਤਾ ਗਿਆ। ਹੁਣ ਤਾਂ ਲੋਕ ਇਹ ਵੀ ਦਾਅਵਾ ਕਰਦੇ ਨੇ ਕਿ ਕਾਇਦ-ਏ-ਆਜ਼ਮ ਦੀ ਮੌਤ ਕਿਸੇ ਕਤਲ ਤੋਂ ਘੱਟ ਨਹੀਂ ਸੀ। ਇਹ ਉਹ ਮਾਫੀਆ ਸੀ ਜਿਹਨੇ ਮਸ਼ਰਕੀ ਪਾਕਿਸਤਾਨ 'ਚ ਬੰਗਾਲੀ ਅਤੇ ਮਗਰਬੀ ਪਾਕਿਸਤਾਨ ਵਿੱਚ ਇੱਥੋਂ ਦੀ ਸਭ ਤੋਂ ਵੱਡੀ ਬੋਲੀ ਪੰਜਾਬੀ ਨੂੰ ਨਿਸ਼ਾਨਾ ਬਣਾਇਆ। ਆਪਣੇ ਮੁਫਾਦਾਂ ਲਈ ਇਸ ਧਰਤੀ ਦੀ ਹਜ਼ਾਰਾਂ ਵਰ੍ਹੇ ਪੁਰਾਣੀ ਰਹਿਤਲ ਉੱਤੇ ਸਾਜ਼ਿਸ਼ਾਂ ਦੀਆਂ ਜ਼ਰਬਾਂ ਲਾਈਆਂ ਅਤੇ ਮੁਸਲਸਲ ਇਸ ਬੋਲੀ ਦੀਆਂ ਜੜ੍ਹਾਂ ਵੱਢੀਆਂ ਗਈਆਂ। ਇਹ ਉਹ ਅਫਸਰਸ਼ਾਹੀ ਸੀ ਜਿਹਨੇ 1960 ਮਗਰੋਂ ਪੰਜਾਬ ਨੂੰ ਕਮਜ਼ੋਰ ਬਣਾਉਣ ਲਈ ਸਰਾਇਕੀ ਬੋਲੀ ਦਾ ਸ਼ੋਸ਼ਾ ਛੱਡਿਆ। ਇਹ ਸਰਾਇਕੀ ਜਿਹਦਾ ਵਜੂਦ ਤਾਰੀਖ ਦੇ ਕਿਸੇ ਕਿਤਾਬ ਜਾਂ ਹਵਾਲੇ 'ਚ ਮਿਲਦਾ ਹੀ ਨਹੀਂ, ਉਹਨੂੰ ਇੱਕ ਬੋਲੀ ਬਣਾ ਕੇ ਇੰਝ ਪੇਸ਼ ਕੀਤਾ ਗਿਆ ਜਿਵੇਂ ਇਹਦਾ ਪਿਛੋਕੜ ਹਜ਼ਾਰਾਂ ਵਰ੍ਹੇ ਪੁਰਾਣਾ ਹੈ। ਹਾਲਾਂਕਿ ਅਸਲ ਬੋਲੀ ਮੁਲਤਾਨੀ ਹੈ, ਜਿਹੜੀ ਪੂਰੇ ਪੰਜਾਬ ਦੀ ਬੋਲੀ ਹੈ। ਉਹ ਪੰਜਾਬੀ ਬੋਲੀ ਜਿਹੜੀ ਵੱਖੋ ਵੱਖ ਲਹਿਜੇ ਨਾਲ ਮੁਖਤਲਿਫ ਸ਼ਹਿਰਾਂ ਵਿੱਚ ਆਪਣਾ ਵਜੂਦ ਅਤੇ ਸ਼ਨਾਖਤ ਰੱਖਦੀ ਹੈ। ਸਿਆਲਕੋਟ, ਪਿਸ਼ੌਰ, ਲਾਹੌਰ, ਮੁਲਤਾਨ ਅਤੇ ਇੰਗਲੈਂਡ ਤੋਂ ਅੱਗੇ ਤੀਕਰ ਇਹ ਇੱਕੋ ਬੋਲੀ ਹੈ ਜਿਹਦੇ ਵੱਖੋ ਵੱਖ ਲਹਿਜੇ ਵੱਖੋ ਵੱਖ ਰੰਗ ਰੂਪ ਨਾਲ ਮੌਜੂਦ ਨੇ। ਇਸ ਸਰਾਇਕੀ ਬੋਲੀ ਦਾ ਹੌਸਲਾ
ਕਰਨ ਵਾਲੇ ਦਰ ਹਕੀਕਤ ਇਹਨਾਂ ਕੌਮ ਪ੍ਰਸਤੀਆਂ ਦੇ ਟਾਊਟ ਸਨ ਜਿਹੜੇ ਕਦੀ ਵੀ ਦੇਸ਼ ਪੰਜਾਬ ਦੇ ਸਾਹਮਣੇ ਨਹੀਂ ਖਲੋ ਸਕੇ। ਮਤਲਬ ਅੱਜ ਤੋਂ ਸਦੀਆਂ ਪਹਿਲਾਂ ਵੀ ਪੰਜਾਬ ਦੀ ਤਰੱਕੀ ਦਾ ਹਵਾਲਾ ਤੇ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਅੱਜ ਵੀ ਇਸ ਪੰਜਾਬ ਦੀ ਤਰੱਕੀ ਤੇ ਕਾਮਯਾਬੀ ਨਿਕੰਮੇ ਨਾਲਾਇਕ ਤੇ ਸਾਜ਼ਸ਼ੀ ਸੋਚ ਰੱਖਣ ਵਾਲੀ ਬੜੀ ਤਕਲੀਫ ਦਾ ਜ਼ਰੀਆ ਹੈ। ਮੈਂ ਬਾਰ-ਬਾਰ ਅਰਜ਼ ਕਰ ਚੁੱਕਿਆ ਹਾਂ ਕਿ ਬਈ ਤੁਸੀਂ ਮੁਲਤਾਨੀ ਨੂੰ ਕੋਈ ਵੀ ਨਾਂ ਦੇ ਲਓ, ਉਸ ਰਹਿਣ ਤੇ ਮੁਲਤਾਨੀ ਹੈ। ਪੰਜਾਬੀ ਜ਼ੁਬਾਨ ਝੰਗ ਵਿੱਚ ਬੋਲੀ ਜਾਏ, ਲਈਆ ਜਾਂ ਫਿਰ ਬਾਵਲ ਨਗਰ, ਉਹਦੇ ਲਹਿਜੇ ਵੱਖਰੇ ਹੋ ਸਕਦੇ ਨੇ, ਪਰ ਇਹ ਕਹਿਣਾ ਕਿ ਬੋਲੀ ਹੁਣ ਬਦਲ ਗਈ ਹੈ ਜਾਂ ਫਿਰ ਇਹਨੇ ਕੋਈ ਹੋਰ ਜੂਨ ਇਖਤਿਆਰ ਕਰ ਲਈ ਹੈ, ਇਹ ਮੁਮਕਿਨ ਨਹੀਂ ਹੋ ਸਕਦਾ। ਸੱਜਣੋਂ ਤੇ ਬੇਲੀਓ, ਜੇਕਰ ਸ਼ਾਹ ਹੁਸੈਨ ਸਰਾਇਕੀ ਬੋਲੀ ਸ਼ਾਇਰ ਨੇ, ਬਾਬਾ ਫਰੀਦ ਨੇ ਸਰਾਇਕੀ ਲਿਖੀ ਹੈ ਤੇ ਹਜ਼ਰਤ ਖਾਜਾ ਗੁਲਾਮ ਫਰੀਦ ਦਾ ਕੁਲ ਕਲਾਮ ਵੀ ਸਰਾਇਕੀ ਬੋਲੀ ਵਿੱਚ ਹੈ, ਤੇ ਫਿਰ ਝਗੜਾ ਤੇ ਆਪੇ ਹੀ ਮੁੱਕ ਗਿਆ ਕਿ ਜਿਸ ਬੋਲੀ ਦਾ ਨਾਂ ਲੈ ਕੇ ਸੂਬੇ ਦੀ ਵੰਡ ਦੀ ਗੱਲ ਕੀਤੀ ਜਾ ਰਹੀ ਹੈ ਉਹ ਫਿਰ ਕੋਈ ਹੋਰ ਜਾਂ ਉਹਦੀ ਸ਼ਨਾਖਤ ਬਿਲਕੁਲ ਵੱਖਰੀ ਹੈ। ਇਸ ਦੇਸ਼ ਦੀ ਮਿੱਟੀ ਦਾ ਜੁੜਨ ਰੱਖਣ ਵਾਲਾ ਹਰ ਸ਼ਖਸ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਜਾਬ ਦੀ ਰਹਿਤਲ ਤਾਂ ਹੀ ਪੂਰੀ ਹੁੰਦੀ ਹੈ ਜਦ ਇਹਦਾ ਹਵਾਲਾ ਸੁਲਤਾਨ ਬਾਹੂ, ਮੀਆਂ ਮੁਹੰਮਦ ਬਖਸ਼ ਤੇ ਖਾਜਾ ਗੁਲਾਮ ਫਰੀਦ ਸਣੇ ਉਹ ਸਭੇ ਬਜ਼ੁਰਗ ਹੋਵਣ ਜਿਨ੍ਹਾਂ ਆਪਣੀ ਸ਼ਾਇਰੀ ਤੇ ਮਲਫੂਜ਼ਾਤ ਰਾਹੀਂ ਲੁਕਾਈ ਨੂੰ ਜਿਉਣੇ ਦੀ ਰਾਹ ਵਿਖਾਈ। ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਵਾਰਿਸਾਂ ਨੂੰ ਕੱਢ ਕੇ ਅਸੀਂ ਪੰਜਾਬੀ ਬੋਲਣ ਨੂੰ ਮੁਕੰਮਲ ਆਖ ਲਈਏ ਜਾਂ ਫਿਰ ਬਾਬਾ ਫਰੀਦ ਦੇ ਨਾਂ ਲਿਓ ਬਗੈਰ ਪੰਜਾਬੀ ਰਹਿਤਲ ਦਾ ਜ਼ਿਕਰ ਕਰ ਸਕੀਏ। ਪੰਜਾਬੀ ਬੋਲੀ ਦੇ ਵੱਖ-ਵੱਖ ਲਹਿਜੇ ਤੇ ਵੱਖ-ਵੱਖ ਸੂਫੀਆ ਦਾ ਇਜ਼ਹਾਰ ਇਸ ਬੋਲੀ ਦੀ ਅਜਿਹੀ ਸ਼ਨਾਖਤ ਹੈ ਜਿਹੜੀ ਇਹਨੂੰ ਮੁਕੰਮਲ ਕਰਦੀ ਹੈ। ਜੇਕਰ ਹੁਣ ਕੋਈ ਸਾਜ਼ਸ਼ੀ ਜਾਂ ਨੌਸਰਬਾਜ਼ ਇਹ ਦਾਅਵਾ ਕਰ ਦੇਵੇ ਕਿ ਇਸ ਜ਼ਬਾਨ ਦਾ ਹਰ ਲਹਿਜਾ ਵੱਖਰੀ ਬੋਲੀ ਹੈ, ਫਿਰ ਜੇਕਰ ਉੱਤੇ ਮਾਤਮ ਹੀ ਕੀਤਾ ਜਾ ਸਕਦਾ ਹੈ। ਅਖੀਰ ਤੇ ਮੈਂ ਅਰਜ਼ ਕਰਾਂਗਾ ਕਿ ਦੁਨੀਆ ਦੀ ਕੋਈ ਵੀ ਜ਼ਬਾਨ ਹੋਵੇ ਉਹਦੇ ਲਹਿਜੇ ਮੁਖਤਲਿਫ ਇਲਾਕਿਆਂ ਵਿੱਚ ਵੱਖ-ਵੱਖ ਹੁੰਦੇ ਨੇ। ਤੁਸੀਂ ਅੰਗਰੇਜ਼ੀ ਦੀ ਗੱਲ ਕਰ ਲਵੋ, ਅਰਬੀ ਦਾ ਹਵਾਲਾ ਦੇ ਦਿਓ ਜਾਂ ਫਿਰ ਹਿੰਦੀ ਨੂੰ ਜਿਹੜੇ ਪਾਸ ਲੈ ਆਵੋ, ਇਹਨਾਂ ਸਭੇ ਜ਼ਬਾਨਾਂ ਦੇ ਮੁਖਤਲਿਫ ਇਲਾਕਿਆਂ ਵਿੱਚ ਮੁਖਤਲਿਫ ਲਹਿਜੇ ਨੇ, ਪਰ ਇਹਨਾਂ ਜ਼ਬਾਨਾਂ ਨੇ ਉਹ ਝੂਠਾਂ ਤੇ ਚਵਲ ਨਹੀਂ ਮਿਲੇ ਜਿਹੜੇ ਪੰਜਾਬੀ ਜ਼ਬਾਨ ਜਾਂ ਪੰਜਾਬੀ ਧਰਤੀ ਉੱਤੇ ਮੌਜੂਦ ਨੇ। ਉਹ ਜ਼ਬਾਨਾਂ ਖੁਸ਼ਕਿਸਮਤ ਨੇ ਕਿ ਉਹਨੂੰ ਅਜਿਹੇ ਅਹਿਸਾਨ ਫਰਾਮੋਸ਼ੀ ਦੀਆਂ ਸਾਜ਼ਿਸ਼ਾਂ ਤੋਂ ਤਹਫ਼ੁਜ਼ ਮਿਲਿਆ ਜਿਹਦਾ ਖਾਣ ਉਹਦੀਆਂ ਜੜ੍ਹਾਂ ਵੱਢਣ। ਰਹੀ ਗੱਲ ਪੰਜਾਬੀ ਦੀ ਇਸ ਬੋਲੀ ਨੂੰ ਹਰ ਦੌਰ ਵਿੱਚ ਅਹਿਸਾਨ ਫਰਾਮੋਸ਼ਾਂ ਤੇ ਸਾਜ਼ਿਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਆਫਰੀਨ ਨੇ ਇਸ ਅਜ਼ੀਮ ਤੇ ਸ਼ਾਨਦਾਰ ਰਵਾਇਤ ਦੀ ਮਾਲਕ ਜ਼ਬਾਨ ਉੱਤੇ ਜਿਹੜੀ ਕੱਲ੍ਹ ਦੀ ਤਰ੍ਹਾਂ ਅੱਜ ਵੀ ਪੂਰੀ ਤਰ੍ਹਾਂ ਕਾਇਮ ਦਾਇਮ ਹੈ। ਨਾ ਕੱਲ੍ਹ ਇਹਦਾ ਕੋਈ ਵਿਗਾੜ ਸਕਿਆ ਤੇ ਕੋਈ ਨਾ ਇਹਨੂੰ ਅੱਜ ਹੀ ਕੋਈ ਮਿਟਾ ਸਕਦਾ ਹੈ। ਇਹਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲੇ ਜ਼ਲੀਲ ਰਸਵਾ ਹੋ ਕੇ ਮਰ ਖਪ ਗਿਆ ਤੇ ਇਨਸ਼ਾਅੱਲਾ ਆਇੰਦਾ ਵੀ ਉਹਨਾਂ ਮੁਕੱਦਰ ਰਸਵਾਈ ਤੇ ਜ਼ਲਾਲਤ ਹੋਵੇਗੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੋਹਣਾ ਮੇਰੇ ਦੇਸ਼ ਉੱਤੇ ਆਪਣੀਆਂ ਰਹਿਮਤਾਂ ਤੇ ਨਿਮਤਾਂ ਦੀ ਛਾਂ ਰੱਖੇ, ਇਸ ਦੇ ਲੋਕਾਂ ਨੂੰ ਹਰ ਮੁਸੀਬਤ ਤੇ ਅਜ਼ਮਾਇਸ਼ ਤੋਂ ਮਹਿਫੂਜ਼ ਰੱਖੇ, ਖਾਸ ਕਰ ਇਸ ਧਰਤੀ ਨੂੰ ਉਹਨਾਂ ਸਾਜ਼ਿਸ਼ਾਂ ਤੋਂ ਬਚਾਏ ਜਿਹੜੇ ਇਹਦਾ ਖਾ ਕੇ ਇਹਦੀ ਜੜ੍ਹਾਂ ਵੱਢਦੇ ਨੇ। ਅੱਜ ਦੀ ਇਹ ਨਹੀਂ, ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰੱਖਾ।